अस्सलाम वालेकुम जी। उम्मीद करना सारे भरा ठीक ठाक होणगे। साडे फौजी भरा ने इस सर्दी दे विच वाकई ही जेड़े साडी हिफाजत करदे ने पै उन्हां दी अज़मत नूं सलाम है कि एड्डी सर्दी दे विच बार्डरां ते फिर जेड़े बर्फां वाले इलाके दे विच बार्डरां ते बह के ते साडी हिफाजत पै करदे ने। उन्हां चों एक दोस्त ने साडे सियालकोट दे फौजी साहब ਉਹਨਾਂ ਨੇ 3-4 ਦਿਨ ਹੋ ਗਏ ਨੇ ਫੋਨ ਕੀਤਾ ਤੇ ਉਹ ਆਂਦੇ ਸਨ ਪੈ ਕਿ ਸਾਰਿਆਂ ਦੀਆਂ ਵੀਡੀਓ ਬਣਾਉਂਦੇ ਹੋ ਤੇ ਕੋ ਸਾਡੀ ਵੀ ਗੱਲ ਕਿਸੇ ਵੇਲੇ ਸੁਣਾ ਛੜਿਆ ਕਰੋ। ਤੇ ਉਹ ਗੱਲ ਉਹਨਾਂ ਨੂੰ ਮੈਂ ਕਿਹਾ ਜੀ ਕਰੋ, ਤੁਸੀਂ ਦੱਸੋ ਕਿਵੇਂ ਦੀ ਗੱਲ ਤੁਹਾਡੀ ਹੋਵੇ। ਉਹਨਾਂ ਆਖਿਆ ਜਿਵੇਂ ਦੀਆਂ ਸੁਣਾਉਂਦੇ ਕੋ ਆਪਣੀ ਗੱਲ ਦੇ ਵਿੱਚ ਹੀ ਸੁਣਾ ਲਓ। ਲੇਕਿਨ ਉਹ ਮੈਂ ਕੀ ਸੁਣਾਣੀ ਸੀ, ਉਹ ਗੱਪਸ਼ਪ ਲਾਉਂਦਿਆਂ ਨਾ ਉਹਨਾਂ ਦੇ ਨਾਲ ਹੀ ਗੱਲ ਹੋਈ ਤੇ ਵਿੱਚੋਂ ਗੱਲ ਨਿਕਲ ਆਈ। ਉਹਨਾਂ ਆਖਿਆ ਜੀ ਮੈਂ ਇੱਥੇ ਸਿਆਚਨ ਸਾਂ, ਬੜੀ ਦੇਰ ਪਹਿਲਾਂ ਦੀ ਗੱਲ ਏ ਕਿ ਉਹ ਸਿਆਚਨ ਸਨ ਤੇ ਉੱਥੋਂ ਉਹਨਾਂ ਨੇ ਪਾਸਕਾਮ ਤੋਂ ਨਾ ਉਹ ਜਿਹੜਾ ਫੋਨ ਹੁੰਦਾ ਤਾਰ ਵਾਲਾ ਤੇ ਉਹ ਵਿੱਚੋਂ ਦੀ ਹੋ ਕੇ ਦਫ਼ਤਰਾਂ ਦੇ ਕਾਲ ਜਾਂਦੀ ਏ। ਉਹ ਆਂਦੇ ਨੇ ਉਹਦੇ ਤੋਂ ਮੈਂ ਆਪਣੀ ਬੇਗਮ ਨੂੰ ਫੋਨ ਕੀਤਾ, ਗੱਪਸ਼ਪ ਹੀ ਹੁੰਦੀ ਸੀ ਉਹਦੇ ਨਾਲ। ਤੇ ਉਹ ਬੇਗਮ ਮੇਰੀ ਨੇ ਮੈਨੂੰ ਆਖਿਆ ਕਿ ਤੁਸੀਂ ਕਦੀ ਆਈ ਲਵ ਯੂ ਹੀ ਨਹੀਂ ਆਖਿਆ, ਬੰਦਾ ਕਦੀ ਪਿਆਰ ਦੀ ਗੱਲ ਹੀ ਕਰ ਲੈਂਦਾ। ਤੇ ਮੈਂ ਬੇਗਮ ਨੂੰ ਆਖਿਆ ਕਿ ਇਸ ਫੋਨ ਤੇ ਇੰਜ ਦੀ ਗੱਲ ਨਹੀਂ ਕਰਨੀ, ਇਹ ਫੋਨ ਟਰੇਸ ਹੁੰਦਾ ਹੈ ਵਿੱਚ ਜਿਹੜੇ ਨੇ ਸਾਰੇ ਸਾਡੀਆਂ ਗੱਲਾਂ ਸੁਣਦੇ ਨੇ। ਤੇ ਉਹ ਬੇਗਮ ਨੂੰ ਸਮਝ ਲੱਗ ਗਈ, ਉਹਨੇ ਚਲੋ ਕਾਲ ਬੰਦ ਕਰ ਦਿੱਤੀ। ਤੇ ਥੋੜੀ ਦੇਰ ਬਾਅਦ ਮੈਨੂੰ ਫੇਰ ਫੋਨ ਆ ਗਿਆ ਤੇ ਉਹ ਕੋਈ ਬੰਦਾ ਬੋਲਦਾ ਸੀ ਪਿਆ ਦੂਸਰੀ ਸਾਈਡ ਤੋਂ। ਤੇ ਉਹਨਾਂ ਆਖਿਆ ਕਿ ਭਾਈ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ, ਤੁਸੀਂ ਜਿਵੇਂ ਦੀਆਂ ਮਰਜ਼ੀ ਗੱਲਾਂ ਕਰਿਆ ਕਰੋ। ਉਹ ਆਂਦੇ ਨੇ ਇਹ ਗੱਲ ਸਾਡੇ ਲਈ ਉੱਥੇ ਚਲੋ ਥੋੜਾ ਬਾਤਾ ਹੰਸੀ ਦਾ ਸਬਬ ਬਣੀ। ਠੰਡ ਛੰਡ ਦੇ ਵਿੱਚ ਅਸਾਂ ਇਹ ਗੱਲ ਇੰਜੋਏ ਕੀਤੀ। ਤੇ ਬੇਗਮ ਆਪਣੀ ਨੂੰ ਨਾ ਮੈਂ ਉਂਝ ਖਤ ਲਿਖਣਾ ਸ਼ੁਰੂ ਕਰ ਦਿੱਤਾ ਤੇ ਖਤ ਦੇ ਵਿੱਚ ਵੀ ਇਹ ਗੱਲ ਲਿਖੀ ਕਿ ਖਤ 'ਚ ਵੀ ਕੋਈ ਐਸੀ ਵੈਸੀ ਗੱਲ ਨਹੀਂ ਕਰਨੀ, ਸਾਡੇ ਖਤ ਵੀ ਸੈਂਸਰ ਹੁੰਦੇ ਨੇ। ਉਹ ਆਂਦੇ ਨੇ ਉਹ ਤੇ ਖਤ ਅਜੇ ਪਤਾ ਨਹੀਂ ਸਿਆਲਕੋਟ ਪਹੁੰਚਿਆ ਸੀ ਕਿ ਨਹੀਂ, ਲੇਕਿਨ ਅਗਲੇ ਦਿਨ ਸ਼ਾਮ ਨੂੰ ਨਾ ਮੈਨੂੰ ਇੱਕ ਖਤ ਲਿਖਿਆ ਆ ਗਿਆ ਕਿ ਯਾਰ ਤੁਸੀਂ ਐਵੇਂ ਹੀ ਨਾ ਇਲਜ਼ਾਮ ਲਾਇਆ ਕਰੋ, ਤੁਹਾਡਾ ਖਤ ਕੋਈ ਬੰਦਾ ਨਹੀਂ ਪੜ੍ਹਦਾ, ਨਾ ਕੋਈ ਬੰਦਾ ਤੁਹਾਡਾ ਖਤ ਸੈਂਸਰ ਕਰਦਾ ਹੈ।